ਤੇ ਰਾਜਪਾਲ ਨੇ ਕਹਿੰਦੇ ਐਸਐਸਪੀ ਐਮਐਲਏ ਤੇ ਜੀਜਾ ਕਾਂਡ ਦੀ ਰਿਪੋਰਟ ਮੰਗ ਲਈ ਹੈ ਜੀ। ਰਾਜਪਾਲ ਵੀ ਬਿਲਕੁਲ ਭਗਵੰਤ ਮਾਨ ਜੀ ਦੇ ਕਹਿਣ ਅਨੁਸਾਰ ਕਿ ਭਾਈ ਲਿਆਓ ਚਿੱਠੀ, ਲਿਖੋ ਚਿੱਠੀ, ਲਵ ਲੈਟਰਾਂ ਦੇ ਮਾਰ। ਕਹਿੰਦੇ ਕਿ ਚਿੱਠੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਆ। ਬਨਵਾਰੀ ਲਾਲ ਪੁਰੋਹਿਤ ਨੇ ਇੱਕ ਹੋਰ ਚਿੱਠੀ ਲਿਖਤੀ। ਉਹ ਕਹਿੰਦੇ ਜੀ ਮੈਨੂੰ ਇਹ ਦੱਸੋ ਕਿ ਭਾਈ ਆ ਤੁਸੀਂ ਕਹਿੰਦੇ ਹੋ ਕਿ ਅਸੀਂ ਨਜਾਇਜ਼ ਮਾਈਨਿੰਗ ਖਤਮ ਕਰ ਰਹੇ ਹਾਂ, ਤੇ ਇੱਕ ਪੁਲਿਸ ਦੀ ਟੀਮ ਗਈ ਸੀ ਨਜਾਇਜ਼ ਮਾਈਨਿੰਗ ਵਾਲਿਆਂ ਨੂੰ ਚੱਕਣ, ਤੇ ਪਤਾ ਲੱਗਿਆ ਕਿ ਪੁਲਿਸ ਵਾਲੀ ਸਸਪੈਂਡ ਕਰਤੇ ਤੁਸੀਂ ਤਾਂ, ਤੇ ਐਸਐਸਪੀ ਦਾ ਤਬਾਦਲਾ ਵੀ ਕਰਤਾ। ਕਹਿੰਦੇ ਜੀ ਮੈਨੂੰ ਮਾਮਲਾ ਸਮਝਾਓ ਮਾੜਾ ਜਿਹਾ। ਤੇ ਕਹਿੰਦੇ ਇਹ ਚ ਇੱਕ ਐਮਐਲਏ ਦੀ ਸ਼ਿਕਾਇਤ ਬੋਲਦੀ ਹੈ, ਸ਼ਿਕਾਇਤ ਦਾ ਆਧਾਰ ਦੱਸੋ ਕੀ ਆ? ਕੀ ਸਿਰਫ ਇਹ ਕਿ ਉਹਦੇ ਰਿਸ਼ਤੇਦਾਰ ਨੇ ਇਸ ਲਈ ਸ਼ਿਕਾਇਤ ਉਹਦੀ ਕਾਰਗਰ ਸਾਬਤ ਹੋ ਗਈ, ਤੇ ਜਾਂ ਉਹ ਐਮਐਲਏ ਇਸ ਲਈ? ਪਰ ਉਹ ਤਾਂ ਇਹ ਕਹਿੰਦਾ ਸੀਗਾ ਕਿ ਐਸਐਸਪੀ ਨੂੰ ਜਾਂ ਪੁਲਿਸ ਨੂੰ ਕਿ ਆਪਣੀਆਂ ਵਰਦੀਆਂ ਸਾਈਡ ਤੇ ਰੱਖ ਕੇ, ਉਹਦੇ ਸਾਈਡ ਤੇ ਰੱਖ ਕੇ ਆਜੋ ਫਿਰ ਦੇਖ ਲੈਂਦੇ ਆ, ਟੱਕਰ ਲੈਂਦੇ ਆ। ਤੇ ਫਿਰ ਉਹ ਤੋਂ ਆਪਣੀ ਐਮਐਲਏਸ਼ਿਪ ਕਿਉਂ ਸਾਈਡ ਤੇ ਨਹੀਂ ਰੱਖ ਹੋਈ? ਉਹ ਤੋਂ ਆਪਣੀ ਸਰਕਾਰੀ ਤਾਕਤ ਕਿਉਂ ਨਹੀਂ ਸਾਈਡ ਤੇ ਰੱਖ ਹੋਈ ਜੀ? ਤੇ ਐਸਐਸਪੀ ਨੂੰ ਬਦਲਾ ਕੇ ਉਹ ਸਮਝਦਾ ਕਿ ਮੈਂ ਬਹੁਤ ਵੱਡਾ ਕੰਮ ਕਰ ਲਿਆ। ਸੋ ਇਹ ਮਾਮਲਾ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ, ਅਖਬਾਰਾਂ 'ਚ, ਜਨਤਾ ਤੇ ਪਾਰਟੀਆਂ ਦੇ ਪੱਧਰ ਤੇ ਖੂਬ ਚਰਚਿਤ ਰਿਹਾ। ਤੇ ਰਾਜਪਾਲ ਨੇ ਇਹੀ ਮੀਡੀਆ ਦੀਆਂ ਖਬਰਾਂ ਦੇ ਹਵਾਲੇ ਨਾਲ ਰਿਪੋਰਟ ਮੰਗੀ। ਉਹ ਕਹਿੰਦਾ ਜੀ ਸਰਕਾਰ ਕਹਿੰਦੀ ਆ ਕਿ ਅਸੀਂ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਐਕਸ਼ਨ ਲੈ ਰਹੇ ਹਾਂ, ਹੈ ਨਾ। ਤੁਸੀਂ ਕਹਿ ਰਹੇ ਹੋ ਜੀ ਰੂਟੀਨ 'ਚ ਤਬਾਦਲੇ ਨੇ, ਪਰ ਮੀਡੀਆ ਰਿਪੋਰਟਾਂ ਕਹਿੰਦੀਆਂ ਕਿ ਤੁਸੀਂ ਗੈਰ ਕਾਨੂੰਨੀ ਮਾਈਨਿੰਗ ਰੋਕਣ ਦੀ ਪੁਲਿਸ ਟੀਮ ਸਸਪੈਂਡ ਕੀਤੀ ਆ, ਤੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਦੇ ਲਈ ਜਿਹੜਾ ਐਕਸ਼ਨ ਲਿਆ ਸੀ ਐਸਐਸਪੀ ਨੇ, ਉਹਦੇ ਵਿੱਚ ਇੱਕ ਲਪੇਟੇ ਦੇ ਵਿੱਚ ਐਮਐਲਏ ਦਾ ਜੀਜਾ ਵੀ ਆ ਗਿਆ। ਇਹ ਮੀਡੀਆ ਰਿਪੋਰਟਾਂ ਕਹਿੰਦੇ ਨੇ ਇਸ ਲਈ ਉਹਦਾ ਤਬਾਦਲਾ ਕਰਤਾ। ਕਿ ਇਹ ਸੱਚ ਕੀ ਹੈ ਜੀ ਦੱਸੋ ਮੈਨੂੰ, ਕਹਿੰਦੇ ਜਾਣਕਾਰੀ ਦਿਓ ਸਹੀ ਕਿ ਕੀ ਆ। ਕੁਝ ਮੀਡੀਆ ਜਿਹੜਾ ਏਦਾਂ ਲਿਖ ਰਿਹਾ ਤੇ ਕੁਝ ਮੀਡੀਆ ਤੁਹਾਡਾ ਗੁਣਗਾਨ ਗਾ ਰਿਹਾ, ਦੋਵਾਂ 'ਚ ਜਿਹੜਾ ਫਰਕ ਆ ਰਿਹਾ, ਇਹਦੀ ਸੱਚਾਈ ਦੱਸੋ। ਇਸ ਲਈ ਕਹਿੰਦੇ ਮੈਂ ਚਿੱਠੀ ਲਿਖਿਆ। ਸੋ ਰਾਜਪਾਲ ਨਿੱਤ ਦੇ ਨਵੀਂ ਮੁਸੀਬਤ ਖੜੀ ਰੱਖਦੇ ਨੇ ਪੰਜਾਬ ਸਰਕਾਰ ਲਈ। ਤੇ ਫਿਰ ਮਾਲਵਿੰਦਰ ਕੰਗ ਨੂੰ ਆ ਕੇ ਕਹਿਣਾ ਪਿਆ ਕਿ ਰਾਜਪਾਲ ਸਾਹਿਬ ਤੁਸੀਂ ਆਰਡੀਐਫ ਤਾਂ ਦਬਾਉਂਦੇ ਨਹੀਂ, ਸਾਡਾ ਪੇਂਡੂ ਵਿਕਾਸ ਫੰਡ ਦਬਾਉਂਦੇ ਨਹੀਂ ਸਾਨੂੰ, ਤੇ ਤੁਸੀਂ ਸਾਨੂੰ ਆਹ ਰੋਜ਼ ਚਿੱਠੀ 'ਚ ਲਿਖ ਕੇ ਕਲੇਸ਼ ਛੇੜ ਲੈਂਦੇ ਹੋ। ਤੁਸੀਂ ਤਾਂ ਐਂ ਵਿਚਰਦੇ ਹੋ ਜਿਵੇਂ ਤੁਸੀਂ ਵੀ ਇੱਕ ਵਿਰੋਧੀ ਧਿਰ ਹੋ, ਤੁਸੀਂ ਤਾਂ ਵਿਰੋਧੀ ਧਿਰਾਂ ਵਾਂਗ ਵਿਚਰਦੇ ਹੋ। ਸੋ ਰਾਜਪਾਲ ਕੀ ਵਿਰੋਧੀ ਧਿਰ ਵਜੋਂ ਵਿਚਰ ਰਹੇ ਨੇ? ਰਾਜਪਾਲ ਕੀ ਭਾਜਪਾ ਦੇ ਲੀਡਰ ਵਜੋਂ ਵਿਚਰ ਰਹੇ ਨੇ? ਰਾਜਪਾਲ ਕੀ ਪੰਜਾਬ ਦੇ ਉਲਟ ਵਿਚਰ ਰਹੇ ਨੇ? ਜਾਂ ਰਾਜਪਾਲ ਪੰਜਾਬ ਸਰਕਾਰ ਨੂੰ ਉਹਦੀਆਂ ਹੀ ਨਲਾਇਕੀਆਂ ਕਰਕੇ, ਉਹਦੀਆਂ ਗਲਤੀਆਂ ਕਰਕੇ ਘੇਰ ਰਹੇ ਨੇ? ਇਹ ਚਰਚਾ ਪਰਖੂਗਾ ਜੀ। ਤੁਸੀਂ ਅੱਗੇ ਵੀ ਸ਼ਰਮਾ ਜੀ ਕਈ ਵਾਰੀ ਜ਼ਿਕਰ ਕੀਤਾ ਰਾਜਪਾਲ ਦਾ, ਜਦੋਂ ਪੱਛਮੀ ਬੰਗਾਲ ਦੇ ਹਵਾਲੇ ਦਿੱਤੇ ਸੀ, ਤਾਮਿਲਨਾਡੂ ਦੇ ਹਵਾਲੇ ਦਿੱਤੇ ਸੀਗੇ, ਕਿ ਰਾਜਪਾਲਾਂ ਦੀ ਭੂਮਿਕਾ ਤਾਂ ਕੀ ਹੁੰਦੀ ਹੈ ਤੇ ਪਰ ਕਰ ਕੀ ਅਦਾ ਰਹੇ ਨੇ। ਤੇ ਸਰਕਾਰ ਦੇਖੋ, ਤੁਸੀਂ ਲੰਘੇ ਦਿਨੀ ਤੁਸੀਂ ਜ਼ਿਕਰ ਛੇੜਿਆ ਨਾ ਕਰਜ਼ੇ ਦਾ ਜਾਂ ਆਰਡੀਐਫ ਦਾ, ਬਿਲਕੁਲ ਉਹ ਸਹੀ ਹੈ। ਪਰ ਕੀ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਸਰਕਾਰ ਦੇ ਲਈ ਸ਼ਰਮਾ ਜੀ ਕਿ ਕੀ ਹੁਣ ਪੰਜਾਬ ਸਰਕਾਰ ਰਾਜਪਾਲ ਦੇ ਰਾਹੀਂ ਕੇਂਦਰ ਸਰਕਾਰ ਨੂੰ ਅਪਰੋਚ ਕਰੂ? ਗੱਲ ਇਹੀ ਦਿੱਲੀ 'ਚ ਤੁਸੀਂ ਕਹਿੰਦੇ ਹੋ, ਦਿੱਲੀ 'ਚ ਤੁਸੀਂ ਕਹਿੰਦੇ ਸਾਡੀਆਂ ਤਾਕਤਾਂ ਖੋਈਆਂ ਜਾ ਰਹੀਆਂ, ਇੱਥੇ ਤੁਸੀਂ ਆਪ ਤਾਕਤ ਫੜਾ ਰਹੇ ਹੋ, ਮਿਹਨਤਾਂ ਕਰੀ ਜਾਂਦੇ। ਹਾਂਜੀ ਮਿਹਨਤਾਂ ਕਰੀ ਜਾਂਦੇ, ਬਿਲਕੁਲ ਜੀ।